बस एक गलत फहमी हुई है कोई जी, बंदे जी। इसनों आवाज़ देंदे ने लड़ाई झगड़ा होवे। जी 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 ਜਿਹੜਾ ਬੰਦਾ ਸਕਰੀਨ ਤੇ ਆ ਜਾਂਦਾ ਤੇ ਉਹਦੇ ਖਿਲਾਫ ਪ੍ਰੋਪਗੈਂਡੇ ਹੁੰਦੇ ਨੇ। ਹੁੰਦੇ ਨੇ। ਸਾਡੇ ਖਿਲਾਫ ਕੋਈ ਨੈਗੇਟਿਵ ਕਰੇ ਗੱਲ ਉਹਨੂੰ ਬਿਆਨ ਹੀ ਨਹੀਂ ਦੇਣਾ ਚਾਹੀਦਾ। ਤੁਸੀਂ ਚੁੱਪ ਕਰ ਜਾਓ, ਜਵਾਬ ਹੀ ਨਾ ਦਿਓ। ਇਹ ਉਹਦੀ ਸਭ ਤੋਂ ਵੱਡੀ ਸਜ਼ਾ ਹੈ ਨਾ। ਅੱਜ 14 ਅਗਸਤ ਇਤਵਾਰ ਦਾ ਦਿਨ 2022 ਮੈਂ ਪਿੰਡ ਸੀਰੇ ਤਹਿਸੀਲ ਫਾਲੀਆ ਜ਼ਿਲ੍ਹਾ ਮੰਡੀ ਬਾਵਲਦੀਨ ਬੈਠਾ। ਮੇਰੇ ਸੱਜੇ ਪਾਸੇ ਬੜੀ ਮਾਰੂਫ ਸ਼ਖਸੀਅਤ ਗੁਜਰਾਤ ਕੁੰਜਾ ਦੀ ਸ਼ਾਨ ਪਿੰਡ ਮਛਿਆਣੇ ਦੇ ਰਹਿਣ ਵਾਲੇ ਚੌਰੀ ਮੋਹਸਨ ਮਛਿਆਣਾ ਸਾਹਿਬ ਪੰਜਾਬ ਪੁਲਿਸ ਤੋਂ ਜਨਾਬ ਦਾ ਤਾਲੁਕ ਹੈ। ਇਹਨਾਂ ਨੇ ਅੱਜ ਸਮਣ ਪਿੰਡੀ ਗੁਜਰਾਤ ਦੇ ਵਿੱਚ ਬੜਾ ਵੱਡਾ ਕਬੱਡੀ ਦਾ ਮੈਚ ਕਰਾਇਆ ਜਿੱਥੇ ਮੈਂ ਅੱਜ ਸ਼ਿਰਕਤ ਕੀਤੀ ਔਰ ਅਲਹਮਦੁਲਿਲਾ ਗੁਜਰਾਤੀਆਂ ਨੇ ਚੌਰੀ ਮੋਹਸਨ ਸਾਹਿਬ ਦੇ ਇਲਾਕੇ ਵਾਲਿਆਂ ਨੇ ਇਹ ਦੱਸ ਛੜਿਆ ਕਿ ਕਿਵੇਂ ਪਿਆਰ ਕਰੀਦਾ ਔਰ ਕਿਵੇਂ ਕਦਰ ਕਰੀਦੀ ਹੈ। ਇਹਨਾਂ ਦੇ ਨਾਲ ਜਿਹੜੇ ਸਾਥੀ ਸਨ ਸੈयद ਆਬਦ ਹੁਸੈਨ ਸ਼ਾਹ ਸਾਹਿਬ, ਮੈਂ ਉਹਨਾਂ ਨੂੰ ਵੀ ਮੁਬਾਰਕਬਾਦ ਪੇਸ਼ ਕਰਨਾ ਔਰ ਚੌਰ ਸਾਹਿਬ ਤੁਹਾਨੂੰ ਵੀ ਮੁਬਾਰਕਬਾਦ ਪੇਸ਼ ਕਰਨਾ ਕਿ ਤੁਸੀਂ ਕਾਮਯਾਬ ਤਰੀਨ ਮੈਚ ਕਰਾਇਆ ਔਰ ਤੁਸੀਂ ਨੌਜਵਾਨਾਂ ਨੂੰ ਨਸ਼ੇ ਤਮਾਸ਼ੇ ਤੋਂ ਛਡਾ ਕੇ ਤੇ ਤੁਸੀਂ ਖੇਡਾਂ ਦੇ ਮੈਦਾਨ ਦੇ ਵਿੱਚ ਲਿਆਂਦਾ। ਇਸੇ ਤਰ੍ਹਾਂ ਹੀ ਜਿਵੇਂ ਮੈਂ ਚੌਰੀ ਮੋਹਸਨ ਸਾਹਿਬ ਦੇ ਸਮਣ ਪਿੰਡੀ ਵਾਲੇ ਮੈਚ ਦੇ ਵਿੱਚ ਗਿਆ ਔਰ ਮੈਂ ਇਹ ਵੀ ਐਲਾਨ ਕੀਤਾ ਸੀ ਕਿ ਮੈਂ ਇਨਸ਼ਾਅੱਲਾ ਜ਼ਰੂਰ ਮੰਡੀ ਬਾਵਲਦੀਨ ਫਾਲੀਏ ਚੌਰੀ ਸੇਲਨਵਰ ਗੋਂਦਲ ਸਾਹਿਬ ਦੀ ਦਾਵਤ ਦੇ ਉੱਤੇ ਜ਼ਰੂਰ ਜਾਵਾਂਗਾ। ਆਉਂਦਿਆਂ ਥੋੜ੍ਹੇ ਜਿਹੇ ਲੇਟ ਹੋ ਗਏ ਹਾਂ ਲੇਕਿਨ ਆਪਣਾ ਵਾਅਦਾ ਵਫਾ ਕੀਤਾ ਕਿਉਂ ਕਿ ਚੌਰੀ ਸੇਲਨਵਰ ਗੋਂਦਲ ਸਾਹਿਬ ਨੇ ਇਸ਼ਤਿਹਾਰ ਲਾਇਆ ਆਪਣੇ ਪੇਜ ਦੇ ਉੱਤੇ ਔਰ ਮੈਂ ਵੀ ਲਾਇਆ ਕਿ ਇਨਸ਼ਾਅੱਲਾ ਮੈਂ ਮੰਡੀ ਜਾਵਾਂਗਾ, ਸੀਰੇ ਜਾਵਾਂਗਾ, ਗੋਂਦਲ ਸਾਹਿਬ ਦੇ ਸਟੇਡੀਅਮ ਦੇ ਵਿੱਚ ਮੈਚ ਵੇਖਾਂਗੇ। ਔਰ ਜਦੋਂ ਬੰਦਾ ਇਸ਼ਤਿਹਾਰੀ ਹੋ ਜਾਏ ਉਹਨੂੰ ਫਿਰ ਪੇਸ਼ ਤੇ ਹੋਣਾ ਪੈਂਦਾ ਨਾ। ਜੇ ਇਸ਼ਤਿਹਾਰੀ ਹੋ ਗਿਆ ਫਿਰ ਤਾਂ ਸਾਨੂੰ ਇੱਥੇ ਹਾਜ਼ਰੀ ਦੇਣੀ ਪਈ। ਮੈਚ ਅਸੀਂ ਕਰਵਾਉਂਦੇ ਨਾ ਸਾਡੇ ਗਲਤ ਇਤਨੇ ਕਮੈਂਟ ਆਉਂਦੇ ਨਾ ਪਰ ਅਸੀਂ ਵਾਈਡ ਕਰੀ ਦੇਣ ਕਿਉਂਕਿ ਸਾਡਾ ਲੈਵਲ ਹੀ ਨਹੀਂ ਕਿਸੇ ਜਿਹੜਾ ਕਮੈਂਟ ਕਰੇ ਉਹਨੂੰ ਜਵਾਬ ਦੇਣ ਲੱਗ ਪਈਏ। ਵਾਹ 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 ਵਾਹ। ਤੇ ਮੇਰੀ ਇਹ ਰਿਕੁਐਸਟ ਹੈ ਕਿ तमाम ਆਪਣੇ ਮੰਡੀ ਸਿਆਲਕੋਟ ਦੇ ਭਾਈਆਂ ਨੇ ਤੁਸੀਂ ਮਾਸ਼ਾਅੱਲਾ इतना ਅਸੀਂ ਤੁਹਾਨੂੰ ਸਪੋਰਟ ਕਰਦੇ ਹਾਂ, ਤੁਸੀਂ ਸਾਨੂੰ ਸਪੋਰਟ ਕਰਦੇ ਹੋ। ਮੈਂ ਸਿਆਲਕੋਟ ਜਾਣਾ ਮੈਚ ਖੇਲਣ ਤੇ ਬਹੁਤ ਜ਼ਿਆਦਾ ਆਵਾਮ ਸਾਨੂੰ ਪਿਆਰ ਕਰਦੀ ਹੈ ਮਾਸ਼ਾਅੱਲਾ। ਕਿਉਂ ਨਹੀਂ ਸਾਡੇ ਮੰਡੀ ਦੇ ਇਤਨੇ ਮੇਰੇ ਜ਼ਿਆਦਾ ਕੱਲ ਆਈਆਂ ਨੇ ਕਿ ਭਾਈ ਦਾ ਅਸੀਂ ਫੈਨ ਅਸੀਂ ਸੈਲਫੀ ਲੈਣੀ ਹੈ ਸਪੈਸ਼ਲ ਆ ਰਹੇ ਹਾਂ। ਜੀ ਜੀ ਜੀ। ਤੇ ਪੜ੍ਹੇ ਲਿਖੇ ਹੋਣੇ ਦਾ ਸਾਨੂੰ ਇਹ ਫਾਇਦਾ ਹੈ ਜਾਂ ਸ਼ਊਰ ਸਾਡੇ ਵਿੱਚ ਹੈ ਤੇ ਸਾਨੂੰ ਲੜਾਈ ਝਗੜੇ ਤੋਂ ਦੂਰ ਹੋਣਾ ਚਾਹੀਦਾ। ਜੀ ਜੀ। ਸਾਨੂੰ ਵਡੇਰੇ ਦੱਸਦੇ ਹੁੰਦੇ ਆਣ ਬਾ ਜਿਸ ਟਾਈਮ ਕੋਈ ਗਾਲ ਕੱਢ ਦੇਵੇ ਤੇ ਚੁੱਪ ਕਰਕੇ ਲੱਗ ਜਾਈਦਾ। ਜੀ ਜੀ ਜੀ। ਤੇ ਹੁਣ ਸਮਝ ਆਈ ਹੈ ਬਹੁਤ ਠੀਕ ਆਂਦੇ ਆਣ ਤੁਸੀਂ ਚੁੱਪ ਕਰਕੇ ਲੱਗ ਜਾਣਾ ਤੇ ਫਿਰ ਕਿਸੇ ਨੇ ਸੁਣਨਾ। ਤੁਸੀਂ ਉਲਟਾ ਜਵਾਬ ਦੇਣਾ ਤੇ ਫਿਰ ਤੁਸੀਂ 10 ਬੰਦਿਆਂ ਨੂੰ ਹੋਰ ਸੁਣਾਣੀ ਹੈ ਗੱਲ। ਤੇ ਜੇ ਬਸ ਕੋਈ ਕਮੈਂਟ ਕਰਦਾ ਜਾਂ ਕੋਈ ਲੜਾਈ ਝਗੜਾ ਕਰਦਾ ਤੁਸੀਂ ਬਚੋ ਤਾਂ ਹੀ ਤੁਸੀਂ ਜਨਾਬ ਇਸ ਮਾਹੌਲ ਵਿੱਚ ਚੱਲ ਸਕਦੇ ਹੋ। ਬਸ ਇਹ ਗਲਤ ਫਹਿਮੀ ਹੋਈ ਹੈ ਕੋਈ ਬੰਦੇ ਇਸ ਨੂੰ ਆਵਾਜ਼ ਦਿੰਦੇ ਨੇ ਲੜਾਈ ਝਗੜਾ ਹੋਵੇ। ਜੀ ਜੀ ਜੀ। ਜਿਹੜਾ ਬੰਦਾ ਸਕਰੀਨ ਤੇ ਆ ਜਾਂਦਾ ਤੇ ਉਹਦੇ ਖਿਲਾਫ ਪ੍ਰੋਪਗੈਂਡੇ ਹੁੰਦੇ ਨੇ। ਹੁਣ ਅਸੀਂ ਮੈਚ ਤੇ ਜਾਂਦੇ ਹਾਂ ਸਾਨੂੰ ਲੋਕਲ ਖਿਲਾੜੀਆਂ ਨਾਲ ਮੇਰੇ ਨਾਲ ਖੇਲੋ। ਜੀ ਜੀ ਜੀ। ਕਿਉਂਕਿ ਅਸੀਂ ਉਹਦੇ ਨਾਲ ਨਹੀਂ ਖੇਲਦੇ ਕਿਉਂਕਿ ਸਾਡਾ ਲੈਵਲ ਹੀ ਨਹੀਂ ਬਣਦਾ। ਵਾਹ ਵਾਹ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ। ਕਿਉਂਕਿ ਉਹ ਸਾਡੇ ਨਾਲ ਖੇਲਣਾ ਤੇ ਉਹਨੂੰ ਪਤਾ ਹੈ ਮੇਰੇ ਕੋਈ ਭਾਵੇਂ ਨਾ ਸਕਿਆ ਜਾਂ ਪਕੜ ਲਿਆ ਮੈਂ ਸਕਰੀਨ ਤੇ ਆ ਜਾਣਾ। ਕੀ ਬਾਤ ਕੀ ਬਾਤ। ਸਾਡੇ ਖਿਲਾਫ ਕੋਈ ਨੈਗੇਟਿਵ ਕਰੇ ਗੱਲ ਉਹਨੂੰ ਬਿਆਨ ਹੀ ਨਹੀਂ ਦੇਣਾ ਚਾਹੀਦਾ। ਤੁਸੀਂ ਚੁੱਪ ਕਰ ਜਾਓ, ਜਵਾਬ ਹੀ ਨਾ ਦਿਓ। ਇਹ ਉਹਦੀ ਸਭ ਤੋਂ ਵੱਡੀ ਸਜ਼ਾ ਹੈ ਜਨਾਬ। ਚੌਰੀ ਸੇਲਨਵਰ ਗੋਂਦਲ ਸਾਹਿਬ ਨੇ ਜਿਹੜੀ ਗੱਲ ਦੱਸੀ ਕਿ ਅਸੀਂ ਜਦੋਂ ਖੇਡ ਦੇ ਮੈਦਾਨ ਦੇ ਵਿੱਚ ਖੇਡਣ ਲਈ ਨਿਕਲਨੇ ਆ ਤੇ ਕੁਝ ਐਵੇਂ ਸ਼ੈਮੀ ਦੇ ਖਿਲਾੜੀ ਜਿਹੜੇ ਕਿ ਸਾਡੇ ਲੈਵਲ ਦੇ ਨਹੀਂ ਹੁੰਦੇ ਉਹ ਸਾਡੇ ਨਾਲ ਖੇਡਣਾ ਚਾਹੁੰਦੇ ਨੇ ਸਿਰਫ ਇਸ ਵਾਸਤੇ। ਗੋਂਦਲ ਸਾਹਿਬ ਦੇ ਲਫ਼ਜ਼ ਨੇ ਸਿਰਫ ਇਸ ਵਾਸਤੇ ਵੀ ਉਹ ਇਹ ਸਾਬਤ ਕਰਨਾ ਚਾਹੁੰਦੇ ਨੇ ਕਿ ਅਸੀਂ ਉਹਦੇ ਨਾਲ ਖੇਡੇ ਆ ਤੇ ਇਹ ਆਂਦੇ ਨੇ ਅਸੀਂ ਅਵਾਇਡ ਕਰਨੇ ਆ, ਕਿਨਾਰਾ ਕਰਨੇ ਆ ਕਿ ਤੂੰ ਸਾਡੇ ਲੈਵਲ ਦਾ ਹੀ ਨਹੀਂ। ਸੋ ਇਸ ਵਾਸਤੇ ਆਪਣੇ ਲੈਵਲ ਦੇ, ਆਪਣੇ ਹਾਣ ਦੇ, ਆਪਣੇ ਮਿਆਰ ਸਟੇਟਸ ਦਾ ਜਿਹੜਾ ਬੰਦਾ ਹੋਵੇ ਉਹਦੇ ਕਮੈਂਟ ਦਾ ਹੀ ਜਵਾਬ ਮਿਲੇਗਾ, ਉਹਦੀ ਵੀਡੀਓ ਦਾ ਜਵਾਬ ਮਿਲੇਗਾ ਜਾਂ ਉਹਦੇ ਨਾਲ ਗੁਫ਼ਤਗੂ ਹੋਏਗੀ। ਜਿਹੜਾ ਲੈਵਲ ਦਾ ਮਿਆਰ ਦਾ ਬੰਦਾ ਹੀ ਨਹੀਂ ਉਹਦੇ ਨਾਲ ਖੇਡੀ ਨਹੀਂ ਜਾਏਗੀ।